India turns cautious on contracted Russian oil as US sanctions bite. India's state-run oil refiners are shying away from contracted Russian crude supply as the once booming trade becomes much harder under tighter enforcement of US sanctions. 6 ਅੱਡ-ਅੱਡ ਸਾਧਨਾਂ ਤੋਂ ਇਹਨਾਂ ਨੇ ਕਨਫਰਮ ਕੀਤਾ ਹੈ। ਉਹਨਾਂ ਨੇ ਕਿਹਾ ਉਹ ਇੰਡੀਅਨ ਆਇਲ ਕਾਰਪੋਰੇਸ਼ਨ ਹੋਏ ਜਾਂ ਹਿੰਦੁਸਤਾਨ ਪੈਟਰੋਲੀਅਮ ਹੋਏ ਜਾਂ ਭਾਰਤ ਪੈਟਰੋਲੀਅਮ ਹੋਏ, ਸਭ ਭੱਜ ਰਹੇ ਨੇ, ਕੋਈ ਡੀਲ ਅਗਲੇ ਸਾਲ ਲਈ ਸਾਈਨ ਨਹੀਂ ਕਰ ਰਹੇ। The 3 refiners had been in talk with Russia's Rosneft PJSC to secure about 500,000 barrels a day, equivalent to a third of the India's daily imports. ਉਹ ਮਹਿੰਗੇ ਪਾਸੇ ਜਾਣ ਨੂੰ ਹੁਣ ਤਿਆਰ ਨੇ। ਲਿਊਕਵਰਮ ਰਿਸਪੌਂਸ ਹੈ ਇੰਡੀਅਨ ਕੰਪਨੀਆਂ ਦਾ, ਔਰ ਉਹ ਸਾਊਦੀ ਅਰੇਬੀਆ ਔਰ ਬਾਕੀਆਂ ਵੱਲ ਦੇਖ ਰਹੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਾ ਇਕਨੋਮਿਕ ਟਾਈਮ ਦੀ ਇੱਕ ਸਟੋਰੀ ਮੁਤਾਬਕ ਹੁਣ ਭਾਰਤੀ ਕੰਪਨੀਆਂ ਰੂਸ ਨਾਲ ਕਰੂਡ ਆਇਲ ਦੇ ਸੌਦੇ ਤੇ ਟਾਲਾ ਵੱਟ ਰਹੀਆਂ ਨੇ ਔਰ ਲੱਗਦਾ ਹੈ ਕਿ ਅਮਰੀਕਾ ਨੇ ਰੂਸ ਤੇ ਆਰਥਿਕ ਪਾਬੰਦੀਆਂ ਦੇ ਚੱਲਦਿਆਂ ਹੁਣ ਭਾਰਤ ਦੇ ਵੀ ਨਟ ਬਲੋਟ ਕੱਸਣੇ ਸ਼ੁਰੂ ਕਰ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 2-3 ਸਟੋਰੀਜ਼ ਪ੍ਰੋਮੀਨੈਂਸ ਦੇ ਨਾਲ ਸਿੱਖ ਸੋਸ਼ਲ ਮੀਡੀਆ ਦੇ ਸਰਕਲ 'ਚ ਜਿਹੜੀਆਂ ਨੇ ਉਹ ਗਸ਼ਤ ਕਰ ਰਹੀਆਂ। ਉਹਨਾਂ 'ਚ ਇੱਕ ਤਾਂ ਜ਼ਾਹਰ ਹੈ ਗਲੋਬ ਐਂਡ ਮੇਲ ਦੀ ਬੜੀ ਡੀਟੇਲ ਸਟੋਰੀ ਹੈ, ਜਿਹਦੇ 'ਚ ਜਿਹੜੀ ਵੀਡੀਓ ਸਾਹਮਣੇ ਆਈ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ ਔਰ ਉਸ ਨੂੰ ਲੈ ਕੇ ਬੜੀਆਂ ਜਿਹੜੀਆਂ ਹੇਅਰ ਸਪਲਿਟਿੰਗ ਡੀਟੇਲਸ ਨੇ। ਔਰ ਜਿਵੇਂ ਯੂਟਿਊਬ ਦੇ ਇੱਕ ਸਵਾਲ 'ਚ ਵੀ ਪੁੱਛਿਆ ਗਿਆ ਕਿ ਨਿਖਿਲ ਗੁਪਤਾ ਦਾ ਕੀ ਬਣਿਆ। ਅਸੀਂ ਜਦੋਂ ਅੱਜ ਮੈਂ ਉਹ ਸਟੋਰੀ ਵੀ ਦੇਖੀ ਤੇ ਅਸੀਂ ਕਿਹਾ ਵੀ ਅਸੀਂ ਤਾਂ ਐਂਕਸ਼ੀਅਸਲੀ ਵੇਟ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਇੰਡਾਇਕਟਮੈਂਟ ਫਾਈਲ ਹੋਏ, ਬੰਦੇ ਫੜੇ ਜਾਣ, ਚਾਰਜ ਸਾਹਮਣੇ ਆਉਣ, ਪਰ ਸ਼ਾਇਦ ਉਹ ਵੀ ਨਿਖਿਲ ਗੁਪਤੇ ਦੀ ਐਕਸਟ੍ਰੈਡੀਸ਼ਨ ਹੀ ਵੇਟ ਕਰ ਰਹੇ ਨੇ ਕਿਉਂਕਿ ਦੋਨੋਂ ਕੇਸ ਕੈਨੇਡਾ ਔਰ ਅਮਰੀਕਾ ਦੇ ਜੁੜੇ ਹੋਏ ਨੇ ਆਪਸ ਦੇ ਵਿੱਚ। ਉਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਵੀ ਟਰੰਪ ਵਰਸਸ ਬਾਈਡਨ ਇਸ਼ੂ ਵੀ ਡਿਸਕਸ ਹੋ ਰਿਹਾ ਕਿ ਟਰੰਪ ਦੀ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਕੀ ਨੀਤੀ ਹੋਏਗੀ। ਇੰਡੀਆ ਦੇ ਨਾਲ ਜਿਹੜਾ ਖਾਸ ਤੌਰ 'ਤੇ ਰਸ਼ੀਆ ਦੇ ਨਾਲ ਇੰਡੀਆ ਨੇ ਕਰੂਡ ਆਇਲ ਡੀਲ ਔਰ ਕਿੰਨੇ ਬਿਲੀਅਨ ਡਾਲਰ ਜਿਹੜਾ ਉਹ ਟ੍ਰੇਡ ਜਿਹੜਾ ਇੰਡੀਆ ਰਸ਼ੀਆ ਦਾ ਅਦਰਵਾਈਜ਼ $2 ਬਿਲੀਅਨ ਦਾ ਟ੍ਰੇਡ ਹੈ 2 ਸਾਲ ਪਹਿਲਾਂ ਤੋਂ, ਜਦੋਂ ਅਜੇ ਯੂਕਰੇਨ 'ਤੇ ਹਮਲਾ ਨਹੀਂ ਸੀ ਹੋਇਆ। ਹੁਣ $22 ਬਿਲੀਅਨ ਦਾ ਔਰ 20 ਬਿਲੀਅਨ ਇਹ ਨਹੀਂ ਵੀ ਉਹਨਾਂ ਦੀ ਆਪਣੀ ਕਰੂਡ ਆਇਲ ਯੂਜ਼ ਹੈ, ਉਹਨਾਂ ਨੇ ਉੱਥੋਂ ਲੈ ਕੇ ਉਹਨੂੰ ਰਿਫਾਈਨ ਕਰਕੇ ਜਾਂ ਦੂਜੇ ਯੂਰਪ ਦੀ ਮਾਰਕੀਟ 'ਚ ਵਾਪਸ ਵੇਚਿਆ। ਔਰ ਇਹਦਾ ਮਤਲਬ ਸੀ ਕਿ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਜਾਂ ਨੈਟੋ ਨੇ ਲਾਈਆਂ ਸੀ ਉਹ ਸਾਰੀਆਂ ਇਨਇਫੈਕਟਿਵ ਕਰਤੀਆਂ। ਪਰ ਹੁਣ ਜਿਉਂ-ਜਿਉਂ ਨਵਾਂ ਸਾਲ ਨਵੰਬਰ ਤੱਕ ਹੁੰਦੇ ਆ ਤਾਂ ਹੋ ਜਾਣੇ ਕੰਟਰੈਕਟ ਪਹਿਲਾਂ ਸਾਈਨ ਹੁੰਦੇ ਨੇ ਆਇਲ ਨੂੰ ਲੈ ਕੇ ਜਾਂ ਦੂਜੇ। ਉਹਨਾਂ ਨੂੰ ਇਹ ਵੀ ਨਜ਼ਰ ਆਉਂਦਾ ਵੀ ਜੇ ਈਵਨ ਟਰੰਪ ਵੀ ਆਉਂਦਾ ਹੈ ਤੇ ਸੈਂਕਸ਼ਨਸ ਦੇ ਮਾਮਲੇ 'ਚ ਤਾਂ ਟਰੰਪ ਨੇ 2018 'ਚ ਜਦੋਂ ਸੈਂਕਸ਼ਨਸ ਲਾਈਆਂ ਸੀ ਰਸ਼ੀਆ ਦੇ ਉੱਤੇ, ਉਦੋਂ ਉਹਨੇ ਇੰਡੀਆ ਦੀ ਪੂਰੀ ਬਾਂਹ ਮਰੋੜੀ ਸੀ ਵੀ ਲਾਗੂ ਕਰੋ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਾਂ ਦੂਜਾ ਮੈਨੂੰ ਲੱਗਦਾ ਵੀ ਇਹਨਾਂ ਦੇ ਅੰਦਰੋਂ ਨਟ ਬੋਲਟ ਕੱਸਣੇ ਸ਼ੁਰੂ ਕੀਤੇ ਹੋਏ ਨੇ ਕਿਉਂਕਿ ਅੱਜ ਦਾ ਇਕਨੋਮਿਕ ਟਾਈਮਸ ਜਿਹੜੀਆਂ ਆਰਥਿਕਤਾ ਨਾਲ ਛਪੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਕ੍ਰੈਡੀਬਲ ਸੋਰਸ ਹੀ ਨੇ। ਉਹਦੀ ਹੈਡਲਾਈਨ ਹੈ ਇੰਡੀਆ ਟਰਨਸ ਕੌਸ਼ੀਅਸ on contracted Russian oil as US sanctions bite। ਕਿ ਹੁਣ ਜਦੋਂ ਅਮਰੀਕਨ ਪਾਬੰਦੀਆਂ ਜਿਹੜੀਆਂ ਨੇ ਉਹ ਦੰਦੀ ਵੱਢ ਰਹੀਆਂ ਨੇ ਤੇ ਭਾਰਤ ਦੀਆਂ ਕੰਪਨੀਆਂ ਫਰਦਰ ਅਗਲੇ ਸਾਲ ਲਈ ਕੋਈ ਵੀ ਡੀਲ ਰਸ਼ੀਆ ਦੇ ਨਾਲ ਆਇਲ ਦੀ ਕਰਨ ਤੋਂ ਭੱਜ ਰਹੀਆਂ ਨੇ। ਇੰਡੀਆਜ਼ ਸਟੇਟ ਰਨ ਆਇਲ ਰਿਫਾਈਨਰਸ ਆਰ ਸ਼ਾਈਂਗ ਅਵੇ ਫਰੋਮ contracted Russian crude supply as the once booming trade becomes much harder under tighter enforcement of US sanctions। ਕਿ ਹੁਣ ਉਹਨਾਂ ਦੇ ਟਿਬਰੀ ਟਾਈਟ ਕੀਤੀ ਹੈ, ਉਹਨਾਂ ਨੇ ਕਿਹਾ ਵੀ ਸ਼ਾਈ ਵੇ ਦੌੜ ਰਹੇ ਨੇ ਔਰ ਉਸ ਦੀ ਫਿਰ ਉਹਨੇ ਉਦਾਹਰਣ ਦਿੱਤੀ ਹੈ ਬਿਗੇਸਟ ਸਟੇਟ ਓਨਡ ਰਿਫਾਈਨਰ ਇੰਡੀਅਨ ਆਇਲ ਕਾਰਪੋਰੇਸ਼ਨ will likely reduce the amount of crude received under so-called term supply while Bharat Petroleum Corporation and Hindustan Petroleum Corporation have decided against making firm commitments to take contracted oil next financial year
6 people familiar with the matter said asking not to be identified because the information is private. 6 ਅੱਡ-ਅੱਡ ਸਾਧਨਾਂ ਤੋਂ ਇਹਨਾਂ ਨੇ ਕਨਫਰਮ ਕੀਤਾ ਹੈ। ਉਹਨਾਂ ਨੇ ਕਿਹਾ ਉਹ ਇੰਡੀਅਨ ਆਇਲ ਕਾਰਪੋਰੇਸ਼ਨ ਹੋਏ ਜਾਂ ਹਿੰਦੁਸਤਾਨ ਪੈਟਰੋਲੀਅਮ ਹੋਏ ਜਾਂ ਭਾਰਤ ਪੈਟਰੋਲੀਅਮ ਹੋਏ, ਸਭ ਭੱਜ ਰਹੇ ਨੇ, ਕੋਈ ਡੀਲ ਅਗਲੇ ਸਾਲ ਲਈ ਸਾਈਨ ਨਹੀਂ ਕਰ ਰਹੇ। The 3 refiners had been in talk with Russia's Rosneft PJSC to secure about 500,000 barrels a day, equivalent to a third of the India's daily imports। ਕਿ ਉਹ 5 ਲੱਖ ਬੈਰਲ ਦਾ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਹੁਣ ਉਹ ਰਿਲਾਇੰਸ ਉਹਦੇ 'ਤੇ ਘਟਾ ਰਹੇ ਨੇ ਰਸ਼ੀਆ ਦੇ ਉੱਤੇ, ਔਰ ਉਹ ਮਹਿੰਗੇ ਪਾਸੇ ਜਾਣ ਨੂੰ ਹੁਣ ਤਿਆਰ ਨੇ। ਲਿਊਕਵਰਮ ਰਿਸਪੌਂਸ ਹੈ ਇੰਡੀਅਨ ਕੰਪਨੀਆਂ ਦਾ, ਔਰ ਉਹ ਸਾਊਦੀ ਅਰੇਬੀਆ ਔਰ ਬਾਕੀਆਂ ਵੱਲ ਦੇਖ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ 2 ਸਾਲਾਂ ਦੇ ਵਿੱਚ ਆਪਣਾ ਫਰਜ਼ ਨਿਭਾ ਰਿਹਾ ਹੁੰਦਾ ਸੈਂਕਸ਼ਨਸ ਨੂੰ ਲਾਗੂ ਕਰਨ ਦਾ, ਤੇ ਫਿਰ ਇਹ ਨਾ ਹੁੰਦਾ ਵੀ ਇੰਡੀਆ ਦੀ ਰਸ਼ੀਆ ਨਾਲ ਆਇਲ ਡੀਲ $2 ਬਿਲੀਅਨ ਤੋਂ $22 ਬਿਲੀਅਨ ਦੀ ਹੁੰਦੀ। ਚਲੋ ਦੇਰ ਆਏ ਤੇ ਦੁਰਸਤ ਆਏ, ਔਰ ਇਹ ਹੁਣ ਇਹਨਾਂ ਨੂੰ ਵੀ ਨਜ਼ਰ ਆ ਗਿਆ ਕਿ ਭਾਈ ਇਹ ਵੀ ਜਿਹੜਾ ਰਸਤਾ ਹੁਣ ਬੰਦ ਹੋਣ ਜਾ ਰਿਹਾ ਹੈ, ਜਿਹੜਾ ਉਹਨਾਂ ਨੇ ਰਸ਼ੀਆ ਦੇ ਨਾਲ ਮੌਜਾਂ ਲੁੱਟ ਲਈਆਂ ਨੇ ਉਹ ਲੁੱਟ ਲਈਆਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਕਰਮ ਸਿੰਘ ਜੀ ਕਹਿੰਦੇ ਨੇ ਕਿ ਸਿੰਸ TV84 ਇਜ਼ ਏ ਪੰਥਕ TV platform for that regard we all especially Sikhs have a moral obligation to support the TV84 financially। so ਬਹੁਤ ਸ਼ੁਕਰੀਆ ਕਰਮ ਸਿੰਘ ਜੀ, ਔਰ ਅਸੀਂ ਤੁਹਾਡੇ ਵਰਗੇ ਵਿਊਅਰਸ ਦੀ ਸਪੋਰਟ ਦੇ ਨਾਲ ਹੀ ਕੁਛ ਕਰਨ ਦੇ ਸਮਰੱਥ ਹੈ। ਤੇ ਅਸੀਂ ਇਹ ਵੀ ਦੱਸ ਦਈਏ ਵੀ ਸਾਡੀਆਂ ਈਮੇਲਸ ਹੁਣ ਜਿਹੜੀ ਉਹ ਫੰਕਸ਼ਨਲ ਹੈ, ਔਰ ਸਾਨੂੰ ਰਿਸੀਵ ਵੀ ਹੋਈਆਂ ਨੇ 2 ਈਮੇਲਸ, ਔਰ ਉਹਦੇ 'ਤੇ ਤੁਸੀਂ ਜੋ ਡੀਟੇਲਸ ਕੋਈ ਆਪਣਾ ਸੁਝਾਅ ਜਾਂ ਕੋਈ ਕਮੈਂਟ ਕਰਨਾ ਚਾਹੋ ਤੇ ਤੁਸੀਂ ਈਮੇਲ ਕਰ ਸਕਦੇ ਆ। ਗੁਰਲਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਕਰਮ ਸਿੰਘ ਜੀ ਫਿਰ ਕਹਿੰਦੇ ਨੇ ਗ੍ਰੇਟ ਜੌਬ ਗਿਗਾ। ਨਿਗਾ ਜੀ ਕਹਿੰਦੇ ਨੇ ਇੱਕੋ ਹੱਲ ਹੈ ਖਾਲਿਸਤਾਨ। ਬਲਵਿੰਦਰ ਕੌਰ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ TV84 ਦੇਖਣ ਵਾਲੇ ਵੀਰਾਂ ਅਤੇ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਹਾਂਜੀ ਤੁਸੀਂ ਕਰਮ ਸਿੰਘ ਜੀ ਉਹਨਾਂ ਦਾ ਜਵਾਬ ਦਿੱਤਾ ਗੁਪਤਾ ਨਿਖਲ ਗੁਪਤਾ ਬਾਰੇ, ਔਰ ਇਸੇ ਤਰ੍ਹਾਂ ਸਾਡੇ ਕੋਲ ਐਹਸਾਨ ਫਰਾਮੋਸ਼ ਹਿੰਦੁਸਤਾਨੀ ਦੀ ID ਤੋਂ ਸਾਡੇ ਕੋਲ ਹੈਗਾ ਮੈਸੇਜ। ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए, राज बिना न धर्म चले हैं, धर्म बिना सब दले मले हैं, चुंकार आज हमा हिलते दर गुरस्त, हलाल अस्त बुरदन बा शमशीर दस्त। खालिस्तान जिंदाबाद किया इन्हों ने। और सिंह गरचा जी भी खालिस्तान जिंदाबाद कहते हैं। बलजीत कौर कहते हैं कि पंजाब एकता करे नहीं तो BJP आम आदमी पार्टी ने चंडीगढ़ वांग खो लैने हैं पंजाब। ਸੋ ਢਿੱਲੋਂ ਜੀ ਕਹਿੰਦੇ ਨੇ ਕਿ ਲਵ ਖਾਲਿਸਤਾਨ। ਐਮ ਕੌਰ ਜੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਸੱਚੇ ਪਾਤਸ਼ਾਹ ਆਪ ਸਹਾਈ ਹੋਣ। ਔਰ ਮਿਸ਼ਰਾ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਫਿਰ ਸੁਖਵਿੰਦਰ ਸਿੰਘ ਜੀ ਵੀ ਖਾਲਿਸਤਾਨ ਕਹਿੰਦੇ ਜ਼ਿੰਦਾਬਾਦ। ਦੀਪ ਸਿੰਘ ਸਿੱਧੂ ਜੀ ਵੀ ਖਾਲਿਸਤਾਨ ਜ਼ਿੰਦਾਬਾਦ। ਫਿਰ ਜਸਪਾਲ ਸਿੰਘ ਦੇਖ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਗੁਰਮੁਖ ਸਿੰਘ ਜੀ ਕਹਿੰਦੇ ਨੇ ਕਿ US ਮੀਡੀਆ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਖਾਲਸਾ ਜ਼ਿੰਦਾਬਾਦ। ਪੰਜਾਬ ਰੈਫਰੈਂਡਮ ਜ਼ਿੰਦਾਬਾਦ ਪੰਜਾਬ। ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਜੀ ਫਤਿਹ ਵੀ ਬੁਲਾਉਂਦੇ ਨੇ ਸਾਨੂੰ, ਔਰ ਬਿੰਦਰ ਸਿੰਘ ਜੀ ਵੀ ਫਤਿਹ। ਰਾਜ ਸਿੱਧੂ ਜੀ ਕਹਿੰਦੇ ਡਾਕਟਰ ਸਾਹਿਬ ਜੀ ਤੁਸੀਂ US ਮੀਡੀਆ ਇੰਟਰਨੈਸ਼ਨਲ ਵੀ ਆਇਆ ਕਰੋ। ਐਂਡ ਨਿਰਮਲ ਸਿੰਘ ਜੀ ਖਾਲਸਾ ਜ਼ਿੰਦਾਬਾਦ। ਔਰ ਕੌਰਮਾਲ ਜੀ ਵੀ ਕਹਿੰਦੇ ਵਾਹਿਗੁਰੂ ਜੀ ਮਿਹਰ ਕਰਨ ਸਿੱਖ ਕੌਮ 'ਤੇ। ਬਲਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਐਂਡ ਹਰਚਰਨ ਸਿੱਧੂ ਜੀ ਜਸਟਿਸ ਡਿਲੇਡ ਜਸਟ ਡਿਨਾਈਡ। ਐਂਡ ਮਨਦੀਪ ਬਾਜਵਾ ਜੀ ਕੀਪਰ ਕਹਿੰਦੇ ਨੇ ਦਾ ਗੁੱਡ ਵਰਕ ਡਾਕਟਰ ਸਾਹਿਬ। ਬਹੁਤ ਮਿਹਰਬਾਨੀ। ਹੁਣ ਮੈਂ ਫੇਸਬੁੱਕ ਮੈਸੇजेस ਵੱਲ ਮੁੜਦਾ ਹਾਂ। ਕਮਲ ਸਿੰਘ ਲਿਖਦੇ ਨੇ ਵੈਸੇ ਤਾਂ ਇਹ ਗੱਲਾਂ ਸੰਗਤ ਵਿੱਚ ਵਿਸਤਾਰ ਨਾਲ ਹੋਣ ਤਾਂ ਜ਼ਿਆਦਾ ਚੰਗਾ ਹੁੰਦਾ ਹੈ, ਪਰ ਜਦੋਂ ਗੁਰੂ ਸਾਹਿਬ ਨੇ ਸੇਵਾ ਲੈਣੀ ਉਦੋਂ ਹੀ ਲੈਣੀ ਹੈ। ਇੱਕ ਗੱਲ ਇਹ ਕਿ ਜੋ ਕੱਲ੍ਹ ਤੁਸੀਂ ਕਹਿੰਦੇ ਸੀ ਕਿ ਰੂਸ ਵਿੱਚ ਸਿੱਖ ਨੌਜਵਾਨ ਮੌਤ ਦੇ ਮੂੰਹ ਵਿੱਚ ਦਿੱਤੇ ਜਾ ਰਹੇ ਹਨ, ਉਹ ਇਹ ਹੈ ਕਿ ਸਾਡੇ ਸਿੱਖ ਬੱਚਿਆਂ ਦੀ ਸਹੀ ਪ੍ਰੋਗਰਾਮਿੰਗ ਸਿੱਖ ਮਾਪੇ ਤੇ ਪ੍ਰਚਾਰਕ ਨਹੀਂ ਕਰ ਰਹੇ ਜਿਸ ਤਰ੍ਹਾਂ ਪੁਰਾਤਨ ਸਮੇਂ ਵਿੱਚ ਹੁੰਦੀ ਸੀ। ਇਸ ਗੱਲ ਦਾ ਬਹੁਤ ਵਰਤਾਂਤ ਬਣਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਉੱਚੇ ਅਹੁਦਿਆਂ ਤੇ ਪਹੁੰਚਾਓ, ਸਿੱਖਾਂ ਨੂੰ ਆਪੇ ਆਜ਼ਾਦੀ ਮਿਲ ਜਾਏਗੀ। ਪਰ ਮੈਂ ਇਸ ਨਾਲ ਸਹਿਮਤ ਨਹੀਂ। ਇਸ ਤਰ੍ਹਾਂ ਤਾਂ ਮਨਮੋਹਨ ਸਿੰਘ ਹੀ ਪੈਦਾ ਹੋਣਗੇ। ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਕਮਲ ਸਿੰਘ ਜੀ।
ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਸਿੰਘ ਦੁਸ਼ਮਣਾਂ ਦੀ ਨੌਕਰੀ ਕਰਦੇ ਹੋਏ ਵੀ ਪੰਥ ਦਾ ਸਾਥ ਦਿੰਦੇ ਸਨ ਤੇ ਦੁਸ਼ਮਣ ਨੂੰ ਨੁਕਸਾਨ ਵੀ ਪਹੁੰਚਾ ਦਿੰਦੇ ਸਨ, ਇਸੇ ਤਰ੍ਹਾਂ ਹੁਣ ਜੇ ਨੌਜਵਾਨਾਂ ਨੂੰ ਜਨਮ ਤੋਂ ਕਿਸੇ ਨੇ ਸਿੱਖਿਆ ਦਿੱਤੀ ਹੁੰਦੀ ਤਾਂ ਪਹਿਲਾਂ ਤਾਂ ਇਹ ਇਸ ਤਰ੍ਹਾਂ ਫਸਦੇ ਹੀ ਨਾ। ਜੇ ਫਸ ਵੀ ਗਏ ਤਾਂ ਇਹਨਾਂ ਦੇ ਕਹੇ ਯੂਕਰੇਨ ਜਾ ਕੇ ਉਹਨਾਂ ਨਾਲ ਰਲ ਜਾਂਦੇ ਤੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹੈ, ਅਸੀਂ ਮਰਨਾ ਤਾਂ ਹੈ ਹੀ ਹੈ, ਸੋ ਅਸੀਂ ਤੁਹਾਡੀ ਮਦਦ ਵੀ ਕਰਾਂਗੇ, ਪਰ ਨਾਲ ਤੁਸੀਂ ਸਾਨੂੰ ਪੰਥਕ ਕਾਰਜ ਲਈ ਮਦਦ ਵੀ ਕਰੋ। ਦੂਜੀ ਗੱਲ, ਜੋ NRI ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਨਾ ਕਿਸੇ ਜੋ NRI ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਨਾ ਕਿਸੇ ਨੇ ਮੰਨਣੀ ਨਾ ਹੋਣੀ ਹੈ। ਮੇਰੇ ਖਿਆਲ ਵਿੱਚ ਉਸ ਦਾ ਇਹ ਕਾਰਨ ਕਿ ਆਪਣੇ ਜ਼ਮੀਨ ਦੇ ਕੁਝ ਹਿੱਸੇ ਵਿੱਚ ਜੰਗਲ ਲਾਉਣ, ਇਸ ਨਾਲ ਘਾਟਾ ਵੀ ਨਹੀਂ ਪਵੇਗਾ, ਇਹ ਪੰਜਾਬ ਦੇ ਲੋਕਾਂ ਦੀ ਸਲਾਹ ਹੈ, ਤੇ ਦਰਖਤ ਵੇਚ ਕੇ ਫੇਰ ਲਾ ਦਿਆ ਕਰਨ, ਇਸ ਨਾਲ ਭਵਿੱਖ ਵਿੱਚ ਗੁਰੀਲਾ ਯੁੱਧ ਦੀ ਲੋੜ ਪਵੇ ਤਾਂ ਬਹੁਤ ਲਾਹੇਵੰਦ ਹੋਵੇਗਾ, ਕਿਉਂਕਿ ਜੇ ਖਾੜਕੂ ਸੰਘਰਸ਼ ਵੇਲੇ ਇਸ ਤਰ੍ਹਾਂ ਹੁੰਦਾ ਤਾਂ ਇਤਿਹਾਸ ਹੋਰ ਹੋਣਾ ਸੀ। ਦੂਜਾ ਇਹ ਕਹੋ ਕਿ ਅਸੀਂ ਮਾਮਲਾ ਥੋੜ੍ਹਾ ਘੱਟ ਲੈ ਲਵਾਂਗੇ ਪਰ ਝੋਨਾ ਨਹੀਂ ਲਾਉਣਾ, ਇਸ ਤਰ੍ਹਾਂ ਦੇ ਕੁਝ ਹੋਰ ਕੰਮ ਵੀ NRI ਕਰ ਸਕਦੇ ਹਨ, ਇਸ ਨਾਲ ਉਹਨਾਂ ਨੂੰ ਕੋਈ ਘਾਟਾ ਵੀ ਨਹੀਂ ਪਵੇਗਾ। ਇਹ ਤਿੰਨੋਂ ਹੀ ਸੁਝਾਅ ਜਿਹੜੇ ਨੇ ਉਹਨਾਂ ਦੇ ਕਿ ਭਾਈ ਆਪਣੇ ਬੱਚੇ ਬੱਚੀਆਂ ਦੀ ਤਰਬੀਅਤ। ਅੱਜ ਦੀ ਆਵਾਜ਼ ਪ੍ਰੋਗਰਾਮ ਤੇ ਬੁੱਧਵਾਰ ਮੇਰਾ ਹੁੰਦਾ ਹੈ ਡਿਸਕਸ਼ਨ ਆਲਮੋਸਟ ਘੰਟੇ ਦੀ, ਉਸ ਦੇ ਵਿੱਚ ਵੀ ਮੈਂ ਇਹੀ ਕਿਹਾ ਸੀ ਕਿ ਭਾਈ ਜਦੋਂ ਤੁਹਾਡੀਆਂ ਸੈਂਟਰਲ ਇੰਸਟੀਟਿਊਸ਼ਨਸ, ਕੇਂਦਰੀ ਸੰਸਥਾਵਾਂ ਵਿਕ ਜਾਣ, ਡਿੱਗ ਪੈਣ ਜਾਂ ਸਮੇਂ ਦੀ ਹਾਣ ਦੀਆਂ ਨਾ ਹੋਣ ਤੇ ਤੁਸੀਂ ਅਗਲੀ ਜਨਰੇਸ਼ਨ ਤੋਂ ਗੱਲ ਅੱਗੇ ਤੋਰਨੀ ਹੈ ਤੇ ਫਿਰ ਇਹੀ ਹੈ ਵੀ ਆਪਣੇ ਬੱਚੇ ਬੱਚੀਆਂ ਨੂੰ ਇਹ ਜਿਹੜਾ ਰਾਜ ਭਾਗ ਦਾ ਔਰ ਗੁਰੂ ਦਾ ਪਿਆਰ ਦਿਓ, ਉਹਨਾਂ ਨੂੰ ਪੂਰਾ ਅਵੇਅਰ ਕਰੋ। ਜਨਰੇਸ਼ਨ ਟੂ ਜਨਰੇਸ਼ਨ ਇਹ ਗੱਲ ਅੱਗੇ ਤੁਰਦੀ ਹੈ। ਦੂਸਰਾ, ਜਿਵੇਂ ਉਹਨਾਂ ਨੇ ਈਵਨ ਯੂਕਰੇਨ ਔਰ ਰੂਸ ਦੇ ਹਵਾਲੇ ਨਾਲ ਕਿਹਾ, ਇੱਕ ਪਾਸੇ ਤਾਂ ਸਿੱਖ ਕੌਮ ਨੇ ਆਪਣੀ ਮਦਦ ਪੂਰੀ ਯੂਕਰੇਨ ਲਈ ਥਰੋ ਕੀਤੀ ਔਰ ਯੂਨਾਈਟਿਡ ਸਿੱਖਸ ਨੇ ਹੁਣ ਤੱਕ ਵੀ ਉਹਨਾਂ ਦੇ ਉੱਥੇ ਚੱਲ ਰਹੇ ਨੇ ਔਰ ਜਿਹਨੇ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਦਿਲ ਵੀ ਜਿੱਤਿਆ। ਔਰ ਸ਼ਾਇਦ ਇਹੀ ਕਾਰਨ ਹੈ ਕਿ ਇੰਡੀਅਨ ਸਿਸਟਮ ਨੇ ਇਸ ਕਿਸਮ ਦੇ ਡੂਬੀਅਸ ਏਜੰਟਾਂ ਰਾਹੀਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਰਸ਼ੀਅਨ ਫੌਜ ਦੇ ਮਰਸਨਰੀ ਬਣਾਉਣ ਲਈ ਭੇਜ ਦਿੱਤਾ, ਕਿਉਂਕਿ ਜੇ ਸਾਨੂੰ ਇਹ ਲੱਗਦਾ ਹੈ ਵੀ ਯੂਕਰੇਨ ਜੇ ਕੱਲ੍ਹ ਨੂੰ ਇੱਕ ਸਟੇਬਲ ਕੰਟਰੀ ਦੇ ਤੌਰ ਤੇ ਆਉਂਦਾ, ਉਹ ਕਦੇ ਵੀ ਨਹੀਂ, ਜਿਵੇਂ ਉਹਨਾਂ ਦੇ ਹੈੱਡ ਕਹਿੰਦੇ ਨੇ ਵੀ ਭੁੱਲੇਗਾ, ਤੇ ਉਹਨੂੰ ਵੀ ਤੁਸੀਂ ਰੋਲ ਘਚੋਲ ਕਰ ਦਿਓ ਕਿ ਵੀ ਜੀ ਸਿੱਖ ਨੌਜਵਾਨ ਤਾਂ ਜਿਹੜੇ ਨੇ ਉਹ ਤਾਂ ਰਸ਼ੀਅਨ ਆਰਮੀ ਵੱਲੋਂ ਲੜ ਰਹੇ ਨੇ। ਔਰ ਤੀਸਰਾ, ਉਹਨਾਂ ਨੇ ਹਾਲਾਂ ਪੰਜਾਬ 'ਚ ਸ਼ਾਇਦ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਝਿੜੀ ਪ੍ਰੋਗਰਾਮ, ਜੰਗਲ ਔਰ ਦੂਸਰਾ ਉਹਨੂੰ ਰਿਵਾਈਵ ਕਰਨਾ ਸ਼ੁਰੂ ਕੀਤਾ। ਇਕਨੋਮਿਕਲੀ ਵੀ ਸਾਨੂੰ ਇਹ ਸੋਚਣਾ ਪਏਗਾ ਕਿ ਭਾਈ ਇਹ ਜਿਹੜਾ ਝੋਨੇ ਦਾ ਮਾਡਲ ਔਰ ਉਹਦੇ ਲਈ ਵੀ ਅਸੀਂ MSP ਮੰਗ ਰਹੇ ਹਾਂ, ਪਾਣੀ 15 ਫੁੱਟ ਦਾ 500 ਫੁੱਟ ਥੱਲਾ, ਪੋਲਿਊਟਡ, ਦੂਜਾ ਬਹੁਤ ਕੁਛ ਹੈ। ਜੇ ਹੁਣ ਅਸੀਂ ਗੱਲ ਕਰੀਏ ਕਿ ਐਗਰੀਕਲਚਰ ਦੇ ਵਿੱਚ ਜਿੰਨੇ ਪਾਣੀ ਨਾਲ ਅਸੀਂ ਝੋਨਾ ਉਗਾਉਂਦੇ ਹਾਂ, ਇਜ਼ਰਾਈਲ ਦੇ ਜਿਹੜਾ ਐਗਰੀਕਲਚਰ 'ਚ ਉੱਥੇ ਚੌਥੇ ਹਿੱਸੇ ਨਾਲ ਉਗਾ, ਉਹਨਾਂ ਦੇ ਐਕਸਪਰਟ ਨੇ ਜਿਹੜੇ ਦੁਨੀਆ 'ਚ ਜਾਂਦੇ ਨੇ ਦੱਸਣ ਦੇ ਲਈ ਕਿ ਜੀ ਕੀ ਹੈਗਾ। ਸੋ ਇਹਦੇ 'ਚ ਸਾਨੂੰ ਵੀ ਦੇਖਣਾ ਪਿਆ। ਔਰ ਸਾਡੀਆਂ ਯੂਨੀਵਰਸਿਟੀਆਂ 'ਚੋਂ ਮੈਨੂੰ ਨਹੀਂ ਲੱਗਦਾ ਵੀ ਇੱਕ ਸਟੇਜ ਤੱਕ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ 'ਚੋਂ ਜੋ ਕੁਛ ਨਿਕਲਿਆ ਹੁਣ ਤੁਹਾਨੂੰ ਨਜ਼ਰ ਨਹੀਂ ਆਉਂਦਾ, ਜਾਂ ਸਰਕਾਰਾਂ ਨੇ ਇੰਨਾ ਕੁ ਉੱਥੇ ਵੀ ਉਸ ਕਿਸਮ ਦਾ ਕੰਮ ਹੀ ਕਰ ਦਿੱਤਾ ਹੈ ਵੀ ਕੋਈ ਨਰੋਈ ਰਿਸਰਚ ਸਾਹਮਣੇ ਨਹੀਂ ਹੈ। ਰਾਜਵਿੰਦਰ ਸਿੰਘ, ਕੁਲਦੀਪ ਕੌਰ, ਜਸਬੀਰ ਸਿੰਘ, ਦਵਿੰਦਰ ਸਿੰਘ, ਰਣਜੋਤ ਸਿੰਘ, ਮੁਹੰਮਦ ਜਾਵੇਦ, ਉਹਨਾਂ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਜਾਂ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਸਿੱਖ ਲੀਡਰਸ਼ਿਪ ਇਨ ਪੰਜਾਬ should at least give a strong statement like if anything happens to Sikhs on a hunger strike, they will all stand up only for Khalistan only। ਕਾਸ਼ ਰਾਜਵਿੰਦਰ ਸਿੰਘ ਜੀ ਇਸ ਲੈਵਲ ਦਾ ਕਰੇਜ ਔਰ ਹਿੰਮਤ ਔਰ ਲੀਡਰਸ਼ਿਪ ਹੋਏ, ਔਰ ਇਹ ਉਹਨਾਂ ਤੋਂ ਆਸ ਕਰਨਾ ਮੇਰਾ ਖਿਆਲ ਹੈ ਬੇਆਸ ਹੋਣਾ ਹੀ ਹੈ। ਰਾਜ ਕਰੇਗਾ ਰਾਜ ਖਾਲਸਾ ਦੀ ID ਤੋਂ। ਜੇ ਸਾਰੇ ਸਿੱਖ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੁਡਾਉਣ ਖਾਤਰ ਭੁੱਖ ਹੜਤਾਲ ਕਰਕੇ ਮਰ ਜਾਣ ਤਾਂ ਭਾਰਤ ਮਾਤਾ ਦੀ ਕਿਸ ਨੇ ਟੰਗ ਭੰਨ ਦੇਣੀ ਹੈ। ਵੈਸੇ ਭਾਰਤ ਮਾਤਾ ਲਈ ਵਧੀਆ ਕਿ ਸਿੱਖ ਧਰਨੇ ਮੋਰਚੇ ਭੁੱਖ ਹੜਤਾਲ ਕਰਕੇ ਮਰੀ ਜਾਣ ਤੇ ਕੌਣ ਪੁੱਛਦਾ। ਦੇਖੋ ਇਹ ਅੱਜ ਵੀ ਇੱਕ ਆਪਣੇ ਵੀਰ ਨਾਲ ਗੱਲਬਾਤ ਇਸ ਮੁੱਦੇ ਤੇ ਹੋ ਰਹੀ ਸੀ। ਇਹ ਠੀਕ ਹੈ ਕਿ ਵੀ ਉਹਨਾਂ ਨੇ ਤਾਂ ਜੋ ਉਹਨਾਂ ਦੀ ਨੀਤੀ ਹੈ ਨਹੀਂ ਬਦਲਣੀ, ਪਰ ਘੱਟੋ ਘੱਟ ਜੇ ਭੁੱਖ ਹੜਤਾਲ ਜਾਂ ਕੋਈ ਹੋਰ ਫਾਰਮ ਆਫ ਪ੍ਰੋਟੈਸਟ ਨਾਲ ਸਿੱਖ ਕੌਮ 'ਚ ਹੀ ਜਾਗਰਤੀ ਆ ਜਾਏ ਤੇ ਸਿੱਖ ਕੌਮ ਹੀ ਖਲੋ ਜਾਏ ਕਿ ਭਾਈ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਤੇ ਆਪਣਿਆਂ ਲਈ ਸ਼ਾਇਦ ਕਾਰਗਰ ਹੋਏ। ਦੁਸ਼ਮਣ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, 1 ਲੱਖ 1.5 ਲੱਖ ਉਹਨਾਂ ਨੇ ਪਹਿਲਾਂ ਮਾਰ ਦਿੱਤੇ ਨੇ, ਹੋਰ ਵੀ ਮਾਰ ਦੇਣੇ ਪੈਣ, ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ। ਹੁਣ ਅਸੀਂ ਰੂਹਾਨੀ ਵਿਚਾਰ ਵੱਲ ਚੱਲਦੇ ਹਾਂ।
ਜਿਵੇਂ ਅੱਜ ਇੱਕ ਸ਼ਲੋਕ ਜਿਹੜਾ ਕਾਫੀ ਪਪੂਲਰ ਹੈ, ਪੌੜੀ ਉਸ ਤੋਂ ਵੀ ਜ਼ਿਆਦਾ ਪਪੂਲਰ ਹੈ। ਅੱਛਾ। ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਮਹਾਰਾਜ ਸਾਡੇ ਕੰਮ ਸਵਾਰੇ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਏ। ਇਹ ਪੌੜੀ ਹੈ ਪਰ ਇਹਦਾ ਸ਼ਲੋਕ ਹੈ, ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਦਾ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਹੁਣ ਜ਼ਾਹਰ ਹੈ ਕਿ ਇਹ ਦੋ ਲਫ਼ਜ਼ ਜਾਂ ਦੋ ਵਰਡ, ਇੱਕ ਹਵਾ ਵਾਲਾ ਇੱਕ ਜਿਹੜਾ ਹਵਾ ਤੇ ਪਾਣੀ ਦੋਨਾਂ ਦੇ ਵਿੱਚ ਹੀ, ਪਰ ਬਗਲਾ ਜਦੋਂ ਅਸੀਂ ਦੇਖਦੇ ਹਾਂ ਚਿੱਟਾ ਚਿੱਟਾ ਦੁੱਧ ਤੇ ਕਾਂ 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 ਕਾਲਾ। ਹੁਣ ਇਹੀ ਅਸੀਂ ਜਦੋਂ ਕਿਸੇ ਦੇ ਗੁਣਾਂ ਨੂੰ ਚਿਤਵਦੇ ਹਾਂ, ਹਾਲਾਂ ਜੇ ਗੁਣਾਂ ਦੇ ਮੁਤਾਬਕ ਡਿਫਰੈਂਸ਼ੀਏਸ਼ਨ ਹੋਏ ਤਾਂ ਫਿਰ ਕਾਂ ਦਾ ਆਪੋਜ਼ਿਟ ਹੰਸ ਹੁੰਦਾ ਹੈ, ਜਾਂ ਉਹਨੂੰ ਉਹਦੇ ਚੋਂ ਵੀ ਅੱਗੇ ਪਰਮ ਹੰਸ ਕਿਹਾ ਜਾਂਦਾ ਹੈ। ਮਾਨਸਰੋਵਰ ਦੇ ਜਿਹੜੇ ਹੰਸ ਨੇ, ਕਿਉਂਕਿ ਇਹ ਹੈ ਵੀ ਕਾਂ ਗੰਦਗੀ ਖਾਂਦਾ ਹੈ, ਉਹ ਖੁਰਾਕ ਨਾਲ ਜੁੜਿਆ ਹੋਇਆ, ਹੰਸ ਜਿਹੜਾ ਹੈ ਉਹ ਮੋਤੀ ਚੁਗਦਾ ਹੈ। ਲੇਕਿਨ ਇੱਥੇ ਗੁਰੂ ਨਾਨਕ ਸਾਹਿਬ ਨੇ ਉਸ ਰੰਗ ਦੇ ਤੇ ਆਧਾਰਿਤ ਕਿ ਭਾਈ ਜਦੋਂ ਅਸੀਂ ਜਿਹੜਾ ਕਾਂ ਔਰ ਹੰਸ ਦੀ ਗੱਲ ਕਰਦੇ ਹਾਂ, ਇਹ ਗੁਣਾਂ ਦੇ ਨਾਲ ਜੁੜਿਆ। ਇੱਥੇ ਇਹ ਹੈ ਕਿਆ ਹੰਸ ਕਿਆ ਬਗਲਾ ਜਾਂ ਕੋ ਨਜ਼ਰ ਕਰੇ। ਤੇ ਜੇ ਰੱਬ ਨੂੰ ਚੰਗਾ ਲੱਗੇ, ਰੱਬ ਦੀ ਨਜ਼ਰ ਹੋਏ, ਕਾਂ ਅਸੀਂ ਹੈ ਕਾਲੇ ਗੁਣਾਂ ਵਾਲੇ, ਔਰ ਕਾਲੇ ਨੂੰ ਚਿੱਟਾ ਕਰਨਾ। ਜ਼ਾਹਰ ਹੈ ਕਿ ਕਾਲੇ ਨੂੰ ਚਿੱਟਾ ਕਰਨ ਦਾ ਮਤਲਬ ਹੈ ਕਿ ਔਗਣਾਂ ਨੂੰ ਜਦੋਂ ਅਸੀਂ ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਹਿ ਕੇ ਰੰਗ। ਇਹ ਨਾਮ ਜਿਹੜਾ ਹੈ ਉਹ ਸਾਬਣ ਵੀ ਹੈ ਤੇ ਰੰਗ ਵੀ ਹੈ, ਉਹ ਕਾਲਖ ਨੂੰ ਧੋ ਕੇ ਚਿੱਟਾ ਕਰ ਦਿੰਦਾ ਹੈ। ਯਾਨੀ ਨਿਰਮਲ, ਜਦੋਂ ਅਸੀਂ ਨਿਰਮਲ ਕਹਿੰਦੇ ਹਾਂ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਨਿਰੰਕਾਰ ਦੇ ਹੱਥ ਵਾਸਤੇ ਹੈ, ਜਿਸ ਦੇ ਉੱਤੇ ਉਹ ਨਜ਼ਰ ਕਰੇ ਉਹ ਗੁਨਾਹ ਨਾਲ ਭਰਿਆ ਹੋਇਆ ਇਨਸਾਨ ਜਿਹੜਾ ਹੈ ਉਹ ਬਿਲਕੁਲ ਪਾਕ ਪਵਿੱਤਰ ਚਿੱਟਾ ਬਗਲੇ ਵਾਂਗ ਉਸ ਦੀ ਚਿਟਿਆਈ, ਬੱਗਾਪਨ ਜਿਹੜਾ ਹੈ ਉਹ, ਇਸੇ ਲਈ ਪੰਜਾਬੀ ਦੇ ਵਿੱਚ ਚਿੱਟੇ ਲਈ ਲਫ਼ਜ਼ ਬੱਗਾ ਵੀ ਹੈ, ਉਹਦੇ ਤੋਂ ਹੀ ਬੱਗੇ ਰੰਗ ਤੋਂ ਹੀ ਬਗਲਾ ਬਣਿਆ। ਫਿਰ ਇਸ ਦੀ ਪੌੜੀ ਹੈ ਸ਼ਲੋਕ ਦੀ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਹੁਣ ਚਾਹੀਦਾ ਤਾਂ ਇਹ ਹੈ ਵੀ ਜਦੋਂ ਸਾਡੇ ਪੜ੍ਹਦੇ ਵੀ ਨੇ ਸ਼ਲੋਕ ਵੀ ਇਹ ਪਹਿਲਾਂ ਪੜ੍ਹਨ, ਕਿਉਂਕਿ ਜਦੋਂ ਤੁਸੀਂ ਇਕੱਲੀ ਪੌੜੀ ਪੜ੍ਹਦੇ ਹੋ ਉਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਅਸੀਂ ਸਿੱਧਾ ਹੀ ਸਮਝ ਰਹੇ ਹੁੰਦੇ ਹਾਂ ਵੀ ਅਸੀਂ ਤਾਂ ਜਿਹੜਾ ਕੁਆਲੀਫਾਈ ਕਰ ਰਹੇ ਹਾਂ ਕਿ ਭਾਈ ਹੁਣ ਅਸੀਂ ਅਰਦਾਸ ਕੀਤੀ ਹੈ, ਪਾਠ ਰਖਾਇਆ ਤੇ ਅਸੀਂ ਹੁਣ ਇਹ ਕੰਮ ਸਾਡਾ ਹੋ ਜਾਏ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ। ਪਰ ਇਸ ਦਾ ਆਧਾਰ ਇਹ ਸ਼ਲੋਕ ਹੈ ਕਿ ਭਾਈ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਕਿ ਪਹਿਲਾਂ ਸਾਡੀ ਬਿਰਤੀ ਦੇ ਵਿੱਚ ਬੱਗਾਪਨ ਲਿਆਉਣ ਲਈ ਔਗਣਾਂ ਨੂੰ ਧੋਣਾ ਨਾਮ ਦੇ ਸਾਬਣ ਦੇ ਨਾਲ ਤੇ ਫਿਰ ਨਾਮ ਦੇ ਰੰਗ 'ਚ ਰੰਗਣਾ, ਇਹ ਸਾਡੇ ਜੀਵਨ ਦਾ ਆਸ਼ਾ ਹੋਣਾ ਚਾਹੀਦਾ। ਤੇ ਜਦੋਂ ਅਸੀਂ ਇਸ ਪਾਸੇ ਗੁਰੂ ਦੀ ਨਦਰ ਦੇ ਪਾਤਰ ਬਣ ਜਾਵਾਂਗੇ, ਫਿਰ ਕੀਤਾ ਲੋੜੀਆ ਕੰਮ ਸੋ ਹਰ ਪਿਆ, ਫਿਰ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ। ਉਹ ਰੱਬ ਤੁਹਾਡੇ ਸਿਰ ਤੇ ਬੈਠਾ, ਉਹਨੇ ਤੁਹਾਡੇ ਕਾਰਜ ਜਿਹੜੇ ਨੇ ਉਹ ਸਵਾਰਨੇ ਨੇ, ਕਿਉਂਕਿ ਉਹ ਤੁਹਾਡੇ ਫਿਰ ਗਾਰੰਟੀ ਹੈ, ਸਾਖੀ ਐਵੀਡੈਂਸ ਨੂੰ ਕਹਿੰਦੇ ਨੇ, ਵਿਟਨੈਸ ਨੂੰ ਕਹਿੰਦੇ ਨੇ, ਸਤਿਗੁਰ ਸੱਚ ਸਾਖੀ ਹੈ। ਔਰ ਫਿਰ ਤੁਹਾਡਾ, ਕਿਉਂਕਿ ਸੰਗਤ ਵੀ ਸੰਤਾਂ ਸੰਗ ਨਿਧਾਨ, ਤੁਹਾਡਾ ਸਭ ਤੋਂ ਵੱਡਾ ਖਜ਼ਾਨਾ ਭਲੇ ਲੋਕਾਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਸੰਗਤ ਹੈ। ਤੇ ਜਦੋਂ ਤੁਸੀਂ ਸੰਗਤ ਦੇ ਉਸ ਖਜ਼ਾਨੇ ਦੇ ਵਿੱਚ ਬੈਠਦੇ ਹੋ, ਅੰਮ੍ਰਿਤ ਚਾਖੀ ਹੈ, ਫਿਰ ਤੁਹਾਨੂੰ ਨਾਮ ਦੇ ਅੰਮ੍ਰਿਤ ਦਾ ਘੁੱਟ ਮਿਲਦੇ ਨੇ, ਉਹਨੂੰ ਤੁਸੀਂ ਚੱਖਦੇ ਹੋ। ਪੈ ਭੰਜਨ ਮਿਹਰਵਾਨ ਦਾਸ ਕੀ ਰਾਖੀ ਹੈ, ਫਿਰ ਤੁਸੀਂ ਆਜ਼ਜ਼ੀ ਦੇ ਨਾਲ ਦੁਆਗੋ ਹੁੰਦੇ ਹੋ, ਅਰਦਾਸ ਦੇ ਵਿੱਚ ਜੁੜਦੇ ਹੋ ਕਿ ਹੇ ਵਾਹਿਗੁਰੂ, ਹੇ ਮਿਹਰਬਾਨ, ਤੂੰ ਮਿਹਰਬਾਨ ਹੈ, ਭੈ ਨੂੰ ਭੰਜਨ ਵਾਲਾ ਹੈ, ਡਰ ਨੂੰ ਖਤਮ ਕਰਨ ਵਾਲਾ ਹੈ, ਤੇ ਮੈਂ ਵੀ ਜਿਹੜਾ ਉਹ ਤੇਰੀ ਸ਼ਰਨ ਹੈ, ਤੂੰ ਮੇਰੇ ਤੇ ਵੀ ਮਿਹਰਬਾਨੀ ਕਰ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਹਮੇਸ਼ਾ ਉਸ ਵਾਹਿਗੁਰੂ ਦੇ ਗੁਣ ਗਾਓ, ਜਿਹੜਾ ਨਾ ਮਿਣਿਆ ਜਾ ਸਕਦਾ ਹੈ, ਨਾ ਉਸ ਦਾ ਬਿਆਨ ਕੀਤਾ ਜਾ ਸਕਦਾ ਹੈ। ਉਹ ਅਲੱਖ ਹੈ,
ਉਹਨੂੰ ਕੋਈ ਵੀ ਲੱਖ ਨਹੀਂ ਸਕਦਾ। ਇਹ ਅੱਜ ਦਾ ਵਿਚਾਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਅਪਰਾਧਾਂ ਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।